ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲਟਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 17 ਮਾਰਚ ਦਿਨ ਵੀਰਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ, ਸੋਨੇ ਚਾਂਦੀ ਦੇ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲਟਨ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4082722500 4082722500। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਨਾਜਰ ਸਿੰਘ, ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 4087227698 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਦੇ ਵਿੱਚ ਦੱਸਦੇ ਜਾਈਏ US ਸੈਕਟਰੀ ਆਫ ਸਟੇਟ ਜੌਨ ਕੈਰੀ, ਉਹਨਾਂ ਨੇ ਅੱਜ ਆਪਣੀ ਗੱਲਬਾਤ ਦੇ ਵਿੱਚ ਇਹ ਦੱਸਿਆ ਵੀ ਆਈਸਿਸ ਦਾਇਸ਼ ਉਹ ਮਿਡਲ ਈਸਟ ਦੇ ਵਿੱਚ ਜੈਨੋਸਾਈਡ ਜਿਹੜੀ ਆ ਉਹ ਕਰ ਰਹੀ ਆ। ਉਹਨਾਂ ਦੇ ਸਾਰੇ ਐਕਸ਼ਨਸ ਨੂੰ ਜੈਨੋਸਾਈਡਲ ਕਤਲੇਆਮ ਦੇ ਨਾਲ ਜੋੜ ਕੇ ਜਿਹੜਾ ਆ ਉਹ ਦੱਸਿਆ ਗਿਆ। ਹਾਊਸ ਦੇ ਵਿੱਚ ਅੱਜ ਇਹ ਰੈਜ਼ੋਲੂਸ਼ਨ ਸਰਵਸੰਮਤੀ ਦੇ ਨਾਲ ਪਾਸ ਕੀਤਾ ਗਿਆ, ਜਿਸ ਦੇ ਵਿੱਚ ਆਈਸਿਸ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਜੈਨੋਸਾਈਡ ਕਤਲੇਆਮ ਐਲਾਨਿਆ ਗਿਆ। ਇਸ ਦੇ ਵਿੱਚ ਗੱਲ ਕਰਦੇ ਜੌਨ ਕੈਰੀ ਨੇ ਆਖਿਆ ਵੀ ਆਈਸਿਸ ਜਜ਼ਦੀ ਕ੍ਰਿਸਚੀਅਨਜ਼ ਤੇ ਸ਼ੀਆ ਮੁਸਲਮਾਨਾਂ ਖਿਲਾਫ ਲਗਾਤਾਰ ਕਤਲੇਆਮ ਕਰ ਰਿਹਾ ਆ। ਇਸ ਤੋਂ ਪਹਿਲਾਂ ਪੂਰੀ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਉੱਤੇ ਇਹ ਕਾਫੀ ਪ੍ਰੈਸ਼ਰ ਸੀਗਾ ਵੀ ਉਹ ਇਸ ਆਈਸਿਸ ਦੇ ਦੁਆਰਾ ਕਤਲੇਆਮ ਨੂੰ ਜਿਹੜਾ ਜੈਨੋਸਾਈਡ ਸ਼ਬਦ ਨਹੀਂ ਸੀ ਵਰਤਦੇ। ਤੇ ਕਾਂਗਰੈਸ਼ਨਲ ਹੀਅਰਿੰਗ ਦੇ ਵਿੱਚ ਜਦ ਜੌਨ ਕੈਰੀ ਉਹਨਾਂ ਨੂੰ ਬਾਰ-ਬਾਰ ਇਸ ਦੇ ਉੱਤੇ ਜਦੋਂ ਇਹ ਪੁੱਛਿਆ ਗਿਆ ਤੇ ਉਹਨਾਂ ਨੇ ਇਹ ਸ਼ਬਦ ਵਰਤਣ ਦੇ ਲਈ ਮੰਨ ਗਏ। ਅਗਲੀ ਖਬਰ ਦੇ ਵਿੱਚ ਹਿਲਰੀ ਕਲਿੰਟਨ ਨੂੰ ਮਜ਼ੂਰੀ ਪ੍ਰਾਇਮਰੀ ਦਾ ਵਿਨਰ ਜਿਹੜਾ ਆ ਉਹ ਅੱਜ ਘੋਸ਼ਿਤ ਕਰ ਦਿੱਤਾ ਗਿਆ। ਇੱਥੇ ਹਿਲਰੀ ਕਲਿੰਟਨ ਅਤੇ ਬਰਨੀ ਸੈਂਡਰਸ ਦੇ ਵਿੱਚ ਕਾਫੀ ਘਮਾਸਾਨ ਮੁਕਾਬਲਾ ਹੋਇਆ। ਸਿਰਫ 1500 ਵੋਟ ਦੇ ਨਾਲ ਹੀ ਹਿਲਰੀ ਕਲਿੰਟਨ ਅੱਗੇ ਸੀ। ਬਰਨੀ ਸੈਂਡਰ ਜੇ ਚਾਹੁੰਦੇ ਤਾਂ ਉਹ ਦੁਬਾਰਾ ਕਾਊਂਟਿੰਗ ਦੇ ਲਈ ਕਹਿ ਸਕਦੇ ਸੀਗੇ, ਪਰ ਅੱਜ ਉਹਨਾਂ ਨੇ ਆਪਣੇ ਸਪੋਕਸ ਪਰਸਨ ਦੇ ਜ਼ਰੀਏ ਇਹ ਗੱਲ ਦੱਸੀ ਵੀ ਉਹ ਟੈਕਸ ਪੇਅਰਸ ਦੀ ਹੋਰ ਡਾਲਰ ਜਿਹੜੇ ਆ ਉਹ ਰੀਕਾਊਂਟਿੰਗ ਦੇ ਉੱਤੇ ਨਹੀਂ ਖਰਚਣਾ ਚਾਹੁੰਦੇ, ਸੋ ਇਸ ਲਈ ਉਹ ਹਾਰ ਨੂੰ ਸਵੀਕਾਰਦੇ ਨੇ ਤੇ ਹਿਲਰੀ ਕਲਿੰਟਨ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਚੋਣਾਂ ਦੇ ਸੀਜ਼ਨ ਦੇ ਵਿੱਚ ਅਕਸਰ ਛੜੱਪੇ ਮਾਰਨ ਵਾਲੇ ਜਿਹੜੇ ਕੈਂਡੀਡੇਟਸ ਆ ਉਹ ਦੇਖੇ ਜਾਂਦੇ ਆ। ਇਸੇ ਤਰੀਕੇ ਦੀ ਇੱਕ ਝਲਕ ਅੱਜ ਲਿੰਡਸੀ ਗ੍ਰੈਹਮ ਤੋਂ ਦੇਖਣ ਨੂੰ ਮਿਲੀ। 2016 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਚੱਲਦੇ ਹੋਏ ਟੈਡ ਕਰੂਜ਼, ਡੋਨਾਲਡ ਟਰੰਪ ਅਤੇ ਜੌਨ ਕੇਸਿਕ ਇਸ ਟਾਈਮ ਰਿਪਬਲਿਕਨ ਨੋਮੀਨੀ ਬਣਨ ਦੀ ਦੌੜ ਦੇ ਵਿੱਚ ਨੇ। ਪਿਛਲੇ ਲੰਮੇ ਸਮੇਂ ਤੋਂ ਲਿੰਡਸੀ ਗ੍ਰੈਹਮ ਉਹ ਟੈਡ ਕਰੂਜ਼ ਦੀ ਅਗੇਂਸਟ ਆਪਣੀ ਬਿਆਨਬਾਜ਼ੀ ਕਰਦੇ ਰਹੇ ਨੇ। ਰਿਪਬਲਿਕਨ ਪਾਰਟੀ ਦੇ ਵਿੱਚ ਇਸ ਟਾਈਮ ਇਹ ਜਦੋਜਹਿਦ ਚੱਲ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਨੂੰ ਰੋਕਿਆ ਜਾਵੇ। ਉਸੇ ਦੇ ਕਰਕੇ ਇਹ ਅੱਜ ਲਿੰਡਸੀ ਗ੍ਰੈਹਮ ਨੇ ਟੈਡ ਕਰੂਜ਼ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਆ। ਲਿੰਡਸੀ ਗ੍ਰੈਹਮ ਨੇ ਅੱਜ ਇਹ ਬਿਆਨ ਜਾਰੀ ਕਰਦੇ ਹੋਏ ਆਖਿਆ ਵੀ ਡੋਨਾਲਡ ਟਰੰਪ ਨੂੰ ਕਿਸੇ ਵੀ ਤਰੀਕੇ ਦੇ ਨਾਲ ਲੋੜੀਂਦੇ ਡੈਲੀਗੇਟਸ ਹਾਸਲ ਕਰਨ ਤੋਂ ਰੋਕਣ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਤੇ ਉਹਨਾਂ ਨੇ ਟੈਡ ਕਰੂਜ਼ ਨੂੰ ਇੱਕ ਰਿਲਾਇਬਲ, ਭਰੋਸੇਯੋਗ ਰਿਪਬਲਿਕਨ ਦੱਸਿਆ, ਜਿਨ੍ਹਾਂ ਦੇ ਬਾਰੇ ਉਹ ਅਕਸਰ ਇਹ ਕਿਹਾ ਕਰਦੇ ਸਨ ਵੀ ਇਹ ਬੰਦਾ ਪ੍ਰੋਬਲਮ ਸੋਲਵ ਘੱਟ ਅਤੇ ਪ੍ਰੋਬਲਮ ਜ਼ਿਆਦਾ ਖੜੀਆਂ ਕਰਦਾ ਆ। ਫਲਿੰਟ ਮਿਸ਼ੀਗਨ ਦੇ ਵਿੱਚ ਜ਼ਹਿਰੀਲੇ ਪਾਣੀ ਨੂੰ ਲੈ ਕੇ ਅੱਜ ਕਾਂਗਰੈਸ਼ਨਲ ਹੀਅਰਿੰਗ ਹੋਈ, ਜਿਸ ਦੇ ਵਿੱਚ ਮਿਸ਼ੀਗਨ ਦੇ ਗਵਰਨਰ ਰਿਕ ਸ਼ਨਾਈਡਰ ਤੇ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ EPA ਦੇ ਐਡਮਿਨਿਸਟ੍ਰੇਟਰ ਜੀਨਾ ਮਗਾਰਥੀ ਉਹਨਾਂ ਨੇ ਟੈਸਟੀਫਾਈ ਕੀਤਾ। ਇਸ ਹੀਅਰਿੰਗ ਦੇ ਦੌਰਾਨ EPA ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਇਹ ਮੰਨਿਆ ਵੀ ਉਹਨਾਂ ਦੀ ਨਾਕਾਮੀ ਢਿੱਲ ਦੇ ਕਰਕੇ ਫਲਿੰਟ ਮਿਸ਼ੀਗਨ ਦੇ ਵਿੱਚ ਲੈਡ ਦੇ ਕਰਕੇ, ਸਿੱਕੇ ਕਰਕੇ ਪਾਣੀ ਜ਼ਹਿਰੀਲਾ ਹੋਇਆ। ਉਹਨਾਂ ਨੇ ਇਹ ਵੀ ਮੰਨਿਆ ਵੀ ਉਹਨਾਂ ਨੂੰ ਸਤੰਬਰ ਦੇ ਵਿੱਚ ਹੀ ਈਮੇਲਸ ਮਿਲ ਚੁੱਕੀਆਂ ਸੀ। ਦੱਸਿਆ ਜਾ ਚੁੱਕਾ ਸੀਗਾ ਵੀ ਉੱਥੇ 3 ਘਰਾਂ ਦੇ ਵਿੱਚ ਲੈਡ ਦੇ ਨਾਲ ਪਾਣੀ ਜ਼ਹਿਰੀਲਾ ਹੋ ਕੇ ਪਹੁੰਚ ਰਿਹਾ ਆ, ਪਰ ਉਹਨਾਂ ਨੇ ਉਸ ਮੌਕੇ ਦੇ ਉੱਤੇ ਆਪਣੀਆਂ ਜ਼ਿੰਮੇਵਾਰੀਆਂ ਨਾ ਸਮਝੀਆਂ ਅਤੇ ਜਨਵਰੀ ਤੱਕ ਕਿਸੇ ਵੀ ਤਰੀਕੇ ਦਾ ਉਸ ਨੂੰ ਸੁਧਾਰਨ ਲਈ ਕਦਮ ਨਾ ਚੱਕਿਆ। ਮਿਸ਼ੀਗਨ ਦੇ ਵਿੱਚ ਜਿਹੜੇ ਗਵਰਨਰ ਆ ਉਹ ਰਿਪਬਲਿਕਨ ਪਾਰਟੀ ਦੇ ਨੇ, ਰਿਕ ਸ਼ਨਾਈਡਰ, ਤੇ ਉਹਨਾਂ ਦੇ ਉੱਤੇ ਵੀ ਇਹ ਦੋਸ਼ ਲੱਗ ਰਹੇ ਨੇ ਵੀ
ਇਹਨਾਂ ਦੀ ਲਾਪਰਵਾਹੀ ਕਰਕੇ ਹੀ ਫਲਿੰਟ ਮਿਸ਼ੀਗਨ ਦੇ ਵਿੱਚ ਇਹ ਹਾਲਾਤ ਬਣੇ। ਇੱਥੋਂ ਤੱਕ EPA ਦੀ ਐਡਮਿਨਿਸਟ੍ਰੇਟਰ ਜੀਨਾ ਮੈਕਾਰਥੀ ਨੇ ਵੀ ਰਿਪਬਲਿਕਨ ਗਵਰਨਰ ਰਿਕ ਸ਼ਨਾਈਡਰ ਦੇ ਉੱਤੇ ਦੋਸ਼ ਮੜੇ। ਕਾਂਗਰੈਸ਼ਨਲ ਹੀਅਰਿੰਗ ਦੇ ਦੌਰਾਨ ਰਿਕ ਸ਼ਨਾਈਡਰ ਨੂੰ ਕਾਫੀ ਝਾੜ ਪਾਈ ਗਈ। ਉਹਨਾਂ ਨੂੰ ਇਹ ਵੀ ਆਖਿਆ ਗਿਆ ਵੀ ਤੁਹਾਡੇ ਸਾਰੇ ਸਟਾਫ ਨੂੰ ਤੇ ਬਾਕੀ ਸਾਰਿਆਂ ਨੂੰ ਪਤਾ ਸੀਗਾ ਵੀ ਫਲਿੰਟ ਮਿਸ਼ੀਗਨ ਦੇ ਵਿੱਚ ਇਹ ਹਾਲਾਤ ਚੱਲ ਰਹੇ ਆ, ਪਰ ਤੁਹਾਡੇ ਤੱਕ ਲੱਗਦਾ ਕਿਸੇ ਤਰੀਕੇ ਦੀ ਕੋਈ ਖਬਰ ਨਹੀਂ ਪਹੁੰਚੀ ਅਤੇ ਨਾ ਹੀ ਤੁਸੀਂ ਇਸ ਨੂੰ ਸੁਧਾਰਨ ਲਈ ਕੋਈ ਕਦਮ ਚੱਕੇ। ਬਰਨੀ ਸੈਂਡਰਜ਼ ਅਤੇ ਹੈਲਰੀ ਕਲਿੰਟਨ ਉਹਨਾਂ ਦੋਨਾਂ ਨੇ ਹੀ ਗਵਰਨਰ ਰਿਕ ਸ਼ਨਾਈਡਰ ਦੇ ਅਸਤੀਫੇ ਦੀ ਮੰਗ ਆਪਣੀ ਕੈਂਪੇਨ ਟ੍ਰੇਲ ਦੇ ਦੌਰਾਨ ਕੀਤੀ ਆ। ਇਸ ਪਾਣੀ ਦੇ ਪ੍ਰਦੂਸ਼ਣ ਦੇ ਕਰਕੇ ਦੱਸਿਆ ਜਾ ਰਿਹਾ ਵੀ 9 ਮੌਤਾਂ ਹੋ ਚੁੱਕੀਆਂ ਨੇ। ਰਿਕ ਸ਼ਨਾਈਡਰ ਤੋਂ ਉਹਨਾਂ ਦੇ ਆਪਣੇ ਪਾਰਟੀ ਵਾਲੇ ਵੀ ਖਾਸੇ ਨਾਰਾਜ਼ ਨੇ, ਤਾਂ ਉਹਨਾਂ ਨੂੰ ਇਹ ਵੀ ਮੰਨਿਆ ਜਾ ਰਿਹਾ ਆ ਵੀ ਗਵਰਨਰਸ਼ਿਪ ਤੋਂ ਰਿਪੀਲ ਕੀਤਾ ਜਾ ਸਕਦਾ ਆ। ਬ੍ਰਾਜ਼ੀਲ ਦੇ ਵਿੱਚ ਰਾਜਨੀਤਿਕ ਸੰਕਟ ਗਹਿਰਾਉਂਦਾ ਜਾ ਰਿਹਾ ਆ। ਬ੍ਰਾਜ਼ੀਲ ਦੇ ਰਾਸ਼ਟਰਪਤੀ ਰਹਿ ਚੁੱਕੇ ਲੂਈਜ਼ ਇਨੈਕੀਓ ਲੂਲਾ ਡੇ ਸਿਲਵਾ, ਜਿਨ੍ਹਾਂ ਨੂੰ ਚੀਫ ਆਫ ਸਟਾਫ ਦੇ ਲਈ ਸਹੁੰ ਚੁਕਾਈ ਜਾ ਰਹੀ ਸੀ, ਮੌਜੂਦਾ ਰਾਸ਼ਟਰਪਤੀ ਡਿਲਮਾ ਰੂਸੈਫ ਦੇ ਦੁਆਰਾ ਇਹ ਸਹੁੰ ਚੁੱਕ ਸਮਾਗਮ ਤੋਂ ਥੋੜੇ ਚਿਰ ਬਾਅਦ ਹੀ ਸੁਪਰੀਮ ਕੋਰਟ ਦੇ ਜੱਜ ਦੇ ਦੁਆਰਾ ਇਹਨਾਂ ਦੀ ਅਪਾਇੰਟਮੈਂਟ ਦੇ ਉੱਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਗਈ ਆ। ਰਾਸ਼ਟਰਪਤੀ ਰਹਿ ਚੁੱਕੇ ਡੇ ਸਿਲਵਾ, ਉਹਨਾਂ ਦੇ ਉੱਤੇ ਕਰਪਸ਼ਨ ਦੇ, ਮਨੀ ਲਾਂਡਰਿੰਗ ਦੇ, ਫਰਾਡ ਦੇ ਦੋਸ਼ ਲਾਏ ਗਏ ਹਨ ਤੇ ਉਸ ਦੀ ਜਾਂਚ ਪੜਤਾਲ ਚੱਲ ਰਹੀ ਆ। ਕੋਰਟ ਨੇ ਆਪਣੇ ਆਰਡਰਾਂ ਦੇ ਵਿੱਚ ਇਹ ਦੱਸਿਆ ਵੀ ਜੇ ਉਹ ਮਿਨਿਸਟਰ ਬਣ ਜਾਂਦੇ ਨੇ ਤਾਂ ਉਹ ਇਨਵੈਸਟੀਗੇਸ਼ਨ ਦੇ ਵਿੱਚ ਅੜਚਨ ਪਾ ਸਕਦੇ ਆ। ਇਸ ਕਰਕੇ ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਆ, ਇਹਨਾਂ ਨੂੰ ਮਿਨਿਸਟਰ ਨਹੀਂ ਬਣਾਇਆ ਜਾ ਸਕਦਾ। ਬ੍ਰਾਜ਼ੀਲ ਦੇ ਵਿੱਚ ਇਸ ਸਾਲ ਓਲੰਪਿਕ ਖੇਡਾਂ ਵੀ ਹੋਣੀਆਂ ਨੇ। ਆਮ ਲੋਕ ਕਾਫੀ ਨਾਰਾਜ਼ ਨੇ ਵੀ ਕਈ ਬਿਲੀਅਨ ਡਾਲਰ ਇਹਨਾਂ ਓਲੰਪਿਕ ਖੇਡਾਂ ਦੇ ਉੱਤੇ ਲਾਇਆ ਜਾ ਰਿਹਾ ਹੈ, ਜਦ ਕਿ ਆਮ ਲੋਕਾਂ ਦੇ ਜੀਵਨ ਦੇ ਵਿੱਚ ਭੁੱਖਮਰੀ, ਗਰੀਬੀ ਹੱਦ ਤੋਂ ਵੱਧ ਫੈਲੀ ਹੋਈ ਆ। ਇੱਥੋਂ ਤੱਕ ਕਿ ਮੌਜੂਦਾ ਰਾਸ਼ਟਰਪਤੀ ਰੂਸੈਫ, ਉਹਨਾਂ ਦੇ ਉੱਤੇ ਵੀ ਕਰਪਸ਼ਨ ਦੇ ਦੋਸ਼ ਲੱਗ ਰਹੇ ਹਨ ਤੇ 3 ਮਿਲੀਅਨ ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਰੂਸੈਫ ਉਹਨਾਂ ਨੂੰ ਇੰਪੀਚ ਕਰਨ ਦੀ ਮੰਗ ਵੀ ਕੀਤੀ ਆ। ਸਾਊਥ ਕੋਰੀਆ ਦੀ ਨਿਊਜ਼ ਏਜੰਸੀ ਦੇ ਦੁਆਰਾ ਇਹ ਖਬਰਾਂ ਪ੍ਰਕਾਸ਼ਿਤ ਹੋਈਆਂ ਵੀ ਨਾਰਥ ਕੋਰੀਆ, ਉੱਤਰੀ ਕੋਰੀਆ ਜੋ ਕਿ ਕਿਮ ਯੋਂਗ ਉਨ ਦੇ ਅੰਡਰ ਚੱਲ ਰਿਹਾ ਆ, ਉਹਨਾਂ ਨੇ ਇੱਕ ਬਲਾਸਟਿਕ ਮਿਜ਼ਾਈਲ ਜਾਪਾਨ ਵੱਲ ਨੂੰ ਦਾਗੀ ਸੀ ਅਤੇ ਉਹ 800 ਕਿਲੋਮੀਟਰ ਨਾਰਥ ਕੋਰੀਆ ਦੇ ਤੱਟ ਤੋਂ ਜਾ ਕੇ ਸਮੁੰਦਰ ਦੇ ਵਿੱਚ ਡਿੱਗੀ ਆ। 2014 ਤੋਂ ਬਾਅਦ ਦੇ ਵਿੱਚ ਨਾਰਥ ਕੋਰੀਆ ਨੇ ਆਪਣੀ ਇਹ ਪਹਿਲੀ ਮੀਡੀਅਮ ਰੇਂਜ ਮਿਜ਼ਾਈਲ ਆ ਉਸ ਦਾ ਪਰੀਖਣ ਕੀਤਾ ਆ, ਜਿਸ ਦੀ ਮਾਰ ਜਾਪਾਨ ਤੱਕ ਆਸਾਨੀ ਨਾਲ ਪਹੁੰਚ ਸਕਦੀ ਆ। ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਦਰਮਿਆਨ ਪਹਿਲਾਂ ਹੀ ਤਣਾਅਪੂਰਨ ਸੰਬੰਧ ਚੱਲ ਰਹੇ ਆ। ਪਿਛਲੇ ਕੁਝ ਦਿਨਾਂ ਦੇ ਵਿੱਚ ਨਾਰਥ ਕੋਰੀਆ ਦੇ ਦੁਆਰਾ ਸਾਊਥ ਕੋਰੀਆ ਦੇ ਉੱਤੇ ਹਮਲੇ ਕਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ। ਜਾਪਾਨ ਨੇ ਇਸ ਮਿਜ਼ਾਈਲ ਪ੍ਰੀਖਣ ਦੇ ਉੱਤੇ ਆਪਣਾ ਰੋਸ ਪ੍ਰਗਟ ਕੀਤਾ ਆ। ਉਹਨਾਂ ਨੇ ਆਪਣਾ ਰੋਸ ਬੀਜਿੰਗ ਦੀ ਅੰਬੈਸੀ ਦੇ ਵਿੱਚ ਦਰਜ ਕਰਵਾਇਆ। ਏਅਰਫੋਰਸ ਦੇ ਅਸਿਸਟੈਂਟ ਵਾਈਸ ਚੀਫ ਆਫ ਸਟਾਫ ਲੈਫਟੀਨੈਂਟ ਜਨਰਲ ਜੌਨ ਹੈਸਟਰਮੈਨ, ਉਹਨਾਂ ਨੂੰ ਇੰਸਪੈਕਟਰ ਜਨਰਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇੱਕ ਮਹਿਲਾ ਲੈਫਟੀਨੈਂਟ ਕਰਨਲ ਦੇ ਨਾਲ ਅਨਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਦੇ ਦੋਸ਼ਾਂ ਹੇਠ ਨੌਕਰੀ ਤੋਂ ਕੱਢ ਦਿੱਤਾ ਗਿਆ। ਮਾਰਚ 2010 ਤੋਂ ਲੈ ਕੇ ਮਈ 2011 ਦੇ ਦਰਮਿਆਨ ਲੈਫਟੀਨੈਂਟ ਜਨਰਲ ਜੌਨ ਹੈਸਟਰਮੈਨ ਤੇ ਉਸ ਮਹਿਲਾ ਲੈਫਟੀਨੈਂਟ ਕਰਨਲ ਦੇ ਦਰਮਿਆਨ ਕਈ ਇਨਅਪਰੋਪਰੀਏਟ ਈਮੇਲਸ ਆ ਉਹ ਐਕਸਚੇਂਜ ਹੋਈਆਂ ਤੇ ਇੰਸਪੈਕਟਰ ਜਨਰਲ ਦੀ ਜਾਂਚ ਦੇ ਮੁਤਾਬਕ ਇਹ ਅਨਪ੍ਰੋਫੈਸ਼ਨਲਸ਼ਿਪ ਰਿਲੇਸ਼ਨਸ਼ਿਪ ਦਿਖਾਉਂਦੀਆਂ ਸੀ, ਜਿਸ ਕਰਕੇ ਇਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ। ਜੁਲਾਈ 2010 ਤੋਂ ਜੂਨ 2011 ਤੱਕ ਹੈਸਟਰਮੈਨ ਡਿਪਟੀ ਕਮਾਂਡਰ ਆਫ US 에ਅਰ ਫੋਰਸ ਸੈਂਟਰਲ ਕਮਾਂਡ ਦੇ ਰਹਿ ਚੁੱਕੇ ਸਨ ਤੇ ਇਸ ਮੌਕੇ ਦੇ ਉੱਤੇ ਉਹ ਇਰਾਕ ਅਤੇ ਅਫਗਾਨਿਸਤਾਨ ਦੇ ਵਿੱਚ ਚੱਲ ਰਹੀ 에ਅਰ ਵਾਰ ਆ ਉਸ ਦੀ ਦੇਖਰੇਖ ਕਰ ਰਹੇ ਸੀ। ਅਗਲੀ ਖਬਰ ਦੇ ਵਿੱਚ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਐਗਜ਼ੀਕਿਊਟਿਵ ਐਕਸ਼ਨ ਲਿਆ ਗਿਆ ਸੀ, ਉਸ ਦੇ ਖਿਲਾਫ ਟੈਕਸਸ ਅਤੇ 25 ਹੋਰ ਸਟੇਟਸ ਦੇ ਦੁਆਰਾ ਲਾਸੂਟ ਕਰਨ ਦੇ ਲਈ ਇੱਕ ਪ੍ਰਸਤਾਵ ਹਾਊਸ ਦੇ ਵਿੱਚ ਲਿਆਂਦਾ ਗਿਆ। ਅੱਜ ਇਸ ਪ੍ਰਸਤਾਵ ਦੇ ਉੱਤੇ ਜਦ ਵੋਟਿੰਗ ਹੋਈ ਤਾਂ ਇਸ ਨੂੰ ਲਾਸੂਟ
ਕਰਨ ਦੀ ਮਨਜ਼ੂਰੀ ਮਿਲੀ। 186 ਦੇ ਮੁਕਾਬਲੇ 234 ਵੋਟਾਂ ਦੇ ਨਾਲ ਇਹ ਲਾਸੂਟ ਕਰਨ ਦੀ ਮਨਜ਼ੂਰੀ ਦਿੱਤੀ ਗਈ ਆ। ਇਸ ਲਾਸੂਟ ਦੇ ਵਿੱਚ ਇਹ ਆਖਿਆ ਗਿਆ ਵੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਆਪਣੇ ਅਧਿਕਾਰ ਤੋਂ ਵੱਧ ਆਪਣੀ ਪਾਵਰ ਵਰਤੀ ਆ ਤੇ 4 ਮਿਲੀਅਨ ਇਮੀਗ੍ਰੈਂਟਸ ਉਹਨਾਂ ਦੀ ਡੈਪੋਟੇਸ਼ਨ ਆ ਉਸ ਨੂੰ ਰੋਕਿਆ ਆ। ਅਪ੍ਰੈਲ ਦੇ ਵਿੱਚ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਜਾਵੇਗਾ ਤੇ ਇਸ ਦਾ ਨਤੀਜਾ ਜੂਨ ਤੱਕ ਆਉਣ ਦੀ ਸੰਭਾਵਨਾ ਆ। ਬ੍ਰਿਟਿਸ਼ ਪ੍ਰੋਫੈਸਰ ਐਂਡਰਿਊ ਵਾਈਲਜ਼ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਕੀਰਤੀਮਾਨ ਸਥਾਪਿਤ ਕੀਤਾ। 300 ਸਾਲ ਪੁਰਾਣੀ ਇੱਕ ਮੈਥ ਦੀ ਇਕੁਏਸ਼ਨ ਆ ਉਸ ਨੂੰ ਉਹਨਾਂ ਨੇ ਹੱਲ ਕੀਤਾ ਤੇ ਜਿਸ ਨੂੰ ਹੱਲ ਕਰਨ ਦੇ ਲਈ ਉਹਨਾਂ ਨੂੰ $700,000 ਇਨਾਮ ਵਜੋਂ ਵੀ ਮਿਲਣਗੇ। ਆਕਸਫੋਰਡ ਦੇ ਪ੍ਰੋਫੈਸਰ ਐਂਡਰਿਊ ਵਾਈਲਜ਼ ਉਹਨਾਂ ਨੇ ਇਹ ਪ੍ਰੋਬਲਮ ਨੂੰ ਹੱਲ ਕੀਤਾ ਤੇ ਜਿਸ ਕਰਕੇ ਇਹਨਾਂ ਨੂੰ 2016 ਦਾ ਏਬਲ ਪੁਰਸਕਾਰ ਵੀ ਦਿੱਤਾ ਜਾਵੇਗਾ। ਸੋ ਤੇ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ 72 ਡਿਗਰੀ ਹਾਈ 51 ਡਿਗਰੀ ਲੋ, ਸੈਨ ਫਰਾਂਸਿਸਕੋ 'ਚ 63 ਡਿਗਰੀ ਹਾਈ 54 ਡਿਗਰੀ ਲੋ, ਸੈਕਰਾਮੈਂਟੋ 'ਚ 75 ਡਿਗਰੀ ਹਾਈ 49 ਡਿਗਰੀ ਲੋ, ਯੂਬਾ ਸਿਟੀ 'ਚ 75 ਡਿਗਰੀ ਹਾਈ 50 ਡਿਗਰੀ ਲੋ, ਸਟਾਕਟਨ 'ਚ 76 ਡਿਗਰੀ ਹਾਈ 50 ਡਿਗਰੀ ਲੋ, ਟ੍ਰੇਸੀ ਵਿੱਚ 76 ਡਿਗਰੀ ਹਾਈ 51 ਡਿਗਰੀ ਲੋ, ਮੋਡੈਸਟੋ ਵਿੱਚ 77 ਡਿਗਰੀ ਹਾਈ 50 ਡਿਗਰੀ ਲੋ, ਫ੍ਰੈਜ਼ਨੋ ਵਿੱਚ 78 ਡਿਗਰੀ ਹਾਈ 52 ਡਿਗਰੀ ਲੋ, ਵੇਕਰਸਫੀਲਡ ਵਿੱਚ 83 ਡਿਗਰੀ ਹਾਈ 54 ਡਿਗਰੀ ਲੋ, ਲਾਸ ਐਂਜਲਸ 'ਚ 75 ਡਿਗਰੀ ਹਾਈ 56 ਡਿਗਰੀ ਲੋ, ਟਰਕੀ ਵਿੱਚ 60 ਡਿਗਰੀ ਹਾਈ 32 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 59 ਡਿਗਰੀ ਹਾਈ 31 ਡਿਗਰੀ ਲੋ, ਪੋਰਟਲੈਂਡ ਓਰੇਗਨ 63 ਡਿਗਰੀ ਹਾਈ 45 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਦੇ ਵਿੱਚ 60 ਡਿਗਰੀ ਹਾਈ 43 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 65 ਡਿਗਰੀ ਹਾਈ 28 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 53 ਡਿਗਰੀ ਹਾਈ 30 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 44 ਡਿਗਰੀ ਹਾਈ 34 ਡਿਗਰੀ ਲੋ, ਨਿਊਯਾਰਕ ਦੇ ਵਿੱਚ 58 ਡਿਗਰੀ ਹਾਈ 34 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ 'ਚ 5 ਡਿਗਰੀ ਸੈਲਸੀਅਸ ਹਾਈ -5 ਡਿਗਰੀ ਸੈਲਸੀਅਸ ਲੋ, ਵਿਨੀਪੈਗ 'ਚ 1 ਡਿਗਰੀ ਸੈਲਸੀਅਸ ਹਾਈ -8 ਡਿਗਰੀ ਸੈਲਸੀਅਸ ਲੋ, ਕੈਲਗਰੀ 'ਚ 4 ਡਿਗਰੀ ਸੈਲਸੀਅਸ ਹਾਈ -6 ਡਿਗਰੀ ਸੈਲਸੀਅਸ ਲੋ, ਵੈਨਕੂਵਰ 'ਚ 13 ਡਿਗਰੀ ਸੈਲਸੀਅਸ ਹਾਈ 3 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 28 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 17 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਲੰਡਨ UK ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 8 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਤੇ 3 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋ ਤੋਂ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਜਾਣਕਾਰੀ ਦਿੰਦੇ ਆ। ਵੀਰਵਾਰ ਦੀ ਕਲੋਜ਼ਿੰਗ ਤੱਕ ਡਾਊ ਜੋਨਸ ਦੇ ਵਿੱਚ 155 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 17,481 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 11 ਪੁਆਇੰਟ ਵਧੇ, 4,775 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ ਦੇ ਵਿੱਚ 13 ਪੁਆਇੰਟਾਂ ਦਾ ਵਾਧਾ ਹੋਇਆ, 2,040 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 162 ਪੁਆਇੰਟ ਵਧੇ, 20,998 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਇੱਕ $US ਦੀ ਕੀਮਤ 66 ਰੁਪਏ 44 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 20 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 96 ਰੁਪਏ 15 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ 22 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 91 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 58 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 10 ਪੈਸੇ, ਇੱਕ ਬਹਿਰੀਨ ਦਿਨਾਰ ਦੀ ਕੀਮਤ 176 ਰੁਪਏ 22 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 221 ਰੁਪਏ 1 ਪੈਸੇ ਰਹੀ। ਇੱਕ $US ਦੀ ਕੀਮਤ $1.30 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,262.20 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.05 ਪ੍ਰਤੀ ਆਉਂਸ ਰਿਹਾ। ਤੇ ਸੋ ਤੋਂ ਇੱਥੇ ਹੀ ਸਾਡਾ ਹੁਣ ਅੱਜ ਦਾ ਅਪਡੇਟ ਅਮਰੀਕਾ ਦਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।